ਸੋ ਅਟਾਰਨੀ ਟਰਕੀਆਨਾ ਜੀ, ਸੁਪਰੀਮ ਕੋਰਟ ਕਾਫੀ ਬਿਜ਼ੀ ਰਿਹਾ ਇਮੀਗ੍ਰੇਸ਼ਨ ਨੂੰ ਲੈ ਕੇ ਪਿਛਲੇ ਜਿਹੜੇ ਵੀਕ ਦੇ ਵਿੱਚ। ਕਾਫੀ ਵੱਡੇ ਵੱਡੇ ਫੈਸਲੇ ਜਿਹੜੇ ਇਹਨਾਂ ਨੇ ਸੁਣਾਏ ਆ, ਜਿਸ ਦੇ ਨਾਲ ਕਾਫੀ ਫਰਕ ਪਏਗਾ। ਸ਼ੁਰੂਆਤ ਆਪਾਂ ਹੇਤੀ ਤੇ ਸੀਰੀਆ ਦੇ ਜਿਹੜੇ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਹੁੰਦਾ ਹੈ ਉਸ ਨੂੰ ਜੋ ਰੱਦ ਕਰਨਾ ਚਾਹੁੰਦੇ ਸੀ ਟਰੰਪ ਪ੍ਰਸ਼ਾਸਨ, ਉਸ ਨੂੰ ਉਹਨਾਂ ਨੇ ਹਰੀ ਝੰਡੀ ਦੇ ਦਿੱਤੀ ਆ। ਸੁਪਰੀਮ ਕੋਰਟ ਕਹਿੰਦੇ ਆ ਵੀ ਤੁਸੀਂ ਟਰਮੀਨੇਟ ਕਰ ਸਕਦੇ ਆ। ਆਪਾਂ ਇਸ ਤੋਂ ਸ਼ੁਰੂਆਤ ਕਰਦੇ ਹਾਂ। ਬਿਲਕੁਲ ਜੀ। ਸੋ ਪਿਛਲੇ ਦਹਾਕੇ ਤੋਂ ਜਿਹੜਾ ਸੀਗਾ ਲੱਖਾਂ ਦੇ ਵਿੱਚ ਹੀ ਜਿਹੜੇ ਸੀਗੇ ਹੇਟੀ ਤੇ ਸੀਰੀਆ ਦੇ ਲੋਕ ਜਿਹੜੇ ਅਮਰੀਕਾ 'ਚ ਰਹਿ ਰਹੇ ਸੀਗੇ। ਇਹਦਾ ਮੈਨੂੰ ਯਾਦ ਆ, ਮੈਂ ਅਜੇ ਜਦੋਂ ਆਇਆ ਸੀਗਾ ਐਜ਼ ਅ ਸਟੂਡੈਂਟ 2007 ਦੇ ਵਿੱਚ, ਉਸ ਤੋਂ ਬਾਅਦ ਮੇਰੇ ਖਿਆਲ ਲਗਭਗ 2010 ਦੇ ਲਾਗੇ ਛਾਗੇ ਅਰਥਕੁਏਕ ਆਇਆ ਸੀਗਾ ਬਹੁਤ ਵੱਡਾ, ਤੇ ਬਹੁਤ ਵੱਡਾ ਜਿਹੜਾ ਸੀਗਾ, ਤੇ ਕਾਫੀ ਢਾਂਚਾ ਜਿਹੜਾ ਡਿਸਟਰੋਏ ਹੋ ਗਿਆ ਸੀਗਾ। ਕਾਫੀ ਉਧਰੋਂ ਖਬਰਾਂ ਸੀਗੀਆਂ ਕਿ ਸ਼ੈਲਟਰ ਦੇ ਵਿੱਚ ਕਾਫੀ ਉੱਥੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਜਿਹੜੀ ਸੀਗੀ, ਰੇਪਸ ਵਗੈਰਾ, ਸੈਕਸ਼ੂਅਲ ਅਸੌਲਟ ਵਗੈਰਾ ਬੜੇ ਕਾਮਨ ਜਿਹੜੇ ਸੀਗੇ। ਤੇ ਉਹ ਜਦੋਂ ਪੂਰਾ ਇੰਟਰਨੈਸ਼ਨਲ ਲੈਵਲ ਦਾ ਕ੍ਰਾਈਸਿਸ ਜਦੋਂ ਹੋਇਆ ਤਾਂ ਅਮਰੀਕਾ ਹਮੇਸ਼ਾ ਜਿੱਦਾਂ TPS ਵਗੈਰਾ ਦਿੰਦਾ ਰਹਿੰਦਾ, ਟੈਂਪਰੇਰੀ ਪ੍ਰੋਟੈਕਟਡ ਸਟੇਟਸ। ਨੇਪਾਲ ਨੂੰ ਵੀ ਇਹਨਾਂ ਨੇ ਦਿੱਤਾ, ਕਈ ਹੋਰ ਕੰਟਰੀਆਂ ਨੂੰ ਇਹਨਾਂ ਨੇ ਜਿਹੜਾ ਦਿੱਤਾ। ਮੇਨਲੀ ਜਿਹੜਾ ਇਹ TPS ਇੱਕ ਜਿਹੜਾ ਕਾਨੂੰਨ ਏਦਾਂ ਦਾ ਸੀਗਾ ਕਿ ਹਿਊਮੈਨਿਟੇਰੀਅਨ ਬੇਸਿਸ ਦੇ ਉੱਤੇ, ਕਿ ਭਾਵੇਂ ਤੁਹਾਡਾ ਕੋਈ ਏਦਾਂ ਨਹੀਂ ਕਿ H1B ਵੀਜ਼ਾ ਜਾਂ ਗ੍ਰੀਨ ਕਾਰਡ ਜਾਂ ਕੋਈ ਏਦਾਂ ਦੀ ਚੀਜ਼ ਆ, ਮਤਲਬ ਸਿਰਫ ਕਿ ਤੁਹਾਡੀ ਕੰਟਰੀ ਦੇ ਵਿੱਚ ਵਾਰ ਚੱਲਦੀ ਆ, ਲੜਾਈ ਹੋ ਗਈ, ਉੱਥੇ ਕੋਈ ਨੈਚੁਰਲ ਡਿਜ਼ਾਸਟਰ ਹੋ ਗਿਆ, ਅਰਥਕੁਏਕ ਹੋ ਗਈ, ਸੁਨਾਮੀ ਆ ਗਈ, ਕੋਈ ਤਖਤਾ ਪਲਟ ਹੋ ਗਿਆ, ਕੋਈ ਐਕਸਟਰਾਆਰਡੀਨਰੀ ਸਰਕਮਸਟੈਂਸਸ ਹੋ ਗਏ, ਤਾਂ ਉਹਨੂੰ ਟੈਂਪਰੇਰੀਲੀ ਇੱਥੇ ਰਹਿਣ ਲਈ, ਪੱਕੇ ਤੌਰ ਤੇ ਨਹੀਂ, ਟੈਂਪਰੇਰੀ ਤੌਰ ਤੇ ਉਹਨਾਂ ਨੂੰ ਰਹਿਣ ਲਈ ਇੱਥੇ ਪਰਮਿਸ਼ਨ ਦਿੰਦੇ ਸੀਗੇ ਜੀ, ਜਦ ਤੱਕ ਤੁਹਾਡੇ ਜਿਹੜੇ ਹਾਲਾਤ ਸੀਗੇ ਇੰਪਰੂਵ ਨਹੀਂ ਹੋ ਜਾਂਦੇ। ਸੋ ਇਹ ਤੁਸੀਂ ਦੇਖੋ ਕਿ 15 ਸਾਲ ਤੱਕ ਇਹ ਜਿਹੜੀਆਂ TPS ਦੀ ਜਿਹੜੀ ਆਪਸ਼ਨ ਜਿਹੜੀ ਚੱਲਦੇ ਨਹੀਂ ਆ, ਕਿੰਨੇ ਲੋਕ ਇਹਦੇ ਵਿੱਚ ਜਿਹੜੇ ਆਏ ਹੋਣੇ ਆ, ਟਾਈਮ ਟੂ ਟਾਈਮ ਡਿਫਰੈਂਟ ਸਰਕਾਰਾਂ ਨੇ ਇਹ ਐਕਸਟੈਂਡ ਜਿਹੜੇ ਕਰਦੇ ਰਹੇ। ਸੋ ਇਹਦੇ ਵਿੱਚ ਜਿਹੜੇ ਜਦੋਂ ਟਰੰਪ ਸਰਕਾਰ ਆਈ ਤਾਂ ਉਹਨਾਂ ਨੇ ਕਿਹਾ ਕਿ ਆਪਾਂ ਟਰਮੀਨੇਟ ਕਰ ਦੇਣਾ TPS ਜਿਹੜਾ ਸੀਗਾ। ਕਈ ਸਾਰੇ ਲਾਅ ਸੂਟ ਜਿਹੜੇ ਹੋ ਗਏ, ਐਡਵੋਕੇਸੀ ਆਰਗੇਨਾਈਜੇਸ਼ਨ ਜਿਹੜੀਆਂ ਹੁੰਦੀਆਂ, ਇਮੀਗ੍ਰੇਸ਼ਨ ਲਾਅਰ ਜਿਹੜੇ ਹੁੰਦੇ ਆ, ਹੋਰ ਜਿਹੜੀਆਂ ਸੰਸਥਾਵਾਂ ਇਮੀਗ੍ਰੈਂਟਸ ਦੀਆਂ ਜਿਹੜੀ ਹੈਲਪ ਕਰਦੀਆਂ, ਉਹਨਾਂ ਨੇ ਰਲ ਕੇ ਇਹ ਜਿਹੜਾ ਲਾਅ ਸੂਟ ਕੀਤਾ ਸੀਗਾ। ਤੇ ਰਾਜਗੁਰੂ ਜੀ, ਥੋੜੀ ਜਿਹੀ ਬੈਕਗ੍ਰਾਉਂਡ ਨੋਇਸ ਸਾਰੀ ਤੁਹਾਡੇ ਲੋ, ਤੇ ਹੁਣ ਠੀਕ ਹੈ? ਹਾਂਜੀ। ਤੇ ਇਹਦੇ ਵਿੱਚ ਉਹਨਾਂ ਨੇ ਜਿਹੜਾ ਲਾਅ ਸੂਟ ਕੀਤਾ ਸੀਗਾ, ਉਹਨਾਂ ਨੇ ਕਿਹਾ ਕਿ ਜਿਹੜੀ ਸਰਕਾਰ ਸੀਗੀ ਉਹਨੇ ਪ੍ਰੋਪਰ ਜਿਹੜੇ ਪ੍ਰੋਸੈਸ, ਜਿਹੜੇ ਪ੍ਰੋਸੀਜਰਲ ਰਿਕੁਆਇਰਮੈਂਟ ਸੀਗੀਆਂ ਉਹ ਫੋਲੋ ਨਹੀਂ ਕੀਤੀਆਂ, ਤੇ ਉਹਨਾਂ ਨੂੰ ਡਿਪਾਰਟਮੈਂਟ ਆਫ ਸਟੇਟ ਨਾਲ ਕੰਸਲਟੇਸ਼ਨ ਕਰਨੀ ਚਾਹੀਦੀ ਸੀਗੀ। ਤੇ ਜਦੋਂ ਉਹਨਾਂ ਨੇ ਸਿੱਧਾ ਹੀ ਜਿਹੜਾ ਇਹ ਡਿਨਾਈ ਕਰਤਾ, ਤੇ ਤੋਂ ਐਂ ਲੱਗਦਾ ਕਿ ਇਹ ਆਰਬਿਟਰੀ ਸੀਗਾ, ਇਹ ਰੇਸ਼ੀਅਲੀ ਮੋਟੀਵੇਟਡ ਸੀਗਾ, ਤੇ ਇਹਦਾ ਉਹਨਾਂ ਨੇ ਜਿਹੜਾ ਪ੍ਰੋਪਰ ਪ੍ਰੋਸੀਜਰ ਜਿਹੜਾ ਫੋਲੋ ਨਹੀਂ ਕੀਤਾ। ਹੁਣ ਜਿਹੜਾ ਸੁਪਰੀਮ ਕੋਰਟ ਆ ਉਹ ਐਡੀ ਡਿਟੇਲ ਦੇ ਵਿੱਚ ਨਹੀਂ ਗਿਆ, ਉਹਨਾਂ ਨੇ ਇੱਕ ਡਿਫਰੈਂਟ ਓਪੀਨੀਅਨ ਦਿੱਤਾ। ਸਾਰੇ ਓਪੀਨੀਅਨ ਤੁਸੀਂ ਦੇਖੋਗੇ ਕਿ ਟੈਕਨੀਕੈਲਿਟੀ ਤੇ ਇਹਨਾਂ ਨੇ ਜਿਹੜੇ ਦਿੱਤੇ ਸੀਗੇ 6-3, 6 ਲੋਕੀ ਜਿਹੜੇ ਸੀਗੇ ਮੈਜੋਰਟੀ ਦੇ ਵਿੱਚ, ਉਹਨਾਂ ਨੇ ਓਪੀਨੀਅਨ ਜਿਹੜਾ ਦਿੱਤਾ। 3 ਜਿਹੜੇ ਡਿਸੈਂਟਿੰਗ ਜੱਜ ਸੀਗੇ, ਤੇ ਜਸਟਿਸ ਜਿਹੜੇ ਸੈਮੂਅਲ ਅਲੀਟੋ ਹੈਗੇ, ਉਹਨਾਂ ਨੇ ਜਿਹੜਾ ਇਹ ਓਪੀਨੀਅਨ ਲਿਖਿਆ ਸੀਗਾ। ਉਹ ਬੇਸਿਕਲੀ ਕੀ ਕਹਿੰਦੇ ਕਿ ਜਿਹੜਾ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਹੈਗਾ, ਇਹ ਸਾਡੇ ਉੱਤੇ ਇੱਕ ਕਿ ਆਪਾਂ ਇਹ TPS ਕਿਹਨੂੰ ਦੇਣਾ, ਕਦੋਂ ਟਰਮੀਨੇਟ ਕਰਨਾ, ਕਿ ਆਪਾਂ ਇਹਨੂੰ ਰਿਵਿਊ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ। ਜਿਹੜਾ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਹੈਗਾ ਉਹ ਕਾਫੀ ਇਹਦੇ ਉੱਤੇ ਇੱਕ ਲਿਮਿਟ ਲਗਾਉਂਦਾ ਹੈਗਾ ਜੁਡੀਸ਼ੀਅਲ ਰਿਵਿਊ ਦੀ, ਕਿ ਤੁਸੀਂ ਨਹੀਂ ਕਰ ਸਕਦੇ ਹੈਗੇ ਏਦਾਂ ਜੀ। ਤੇ ਉਹ ਕਹਿੰਦੇ ਕਿ ਕਾਂਗਰਸ ਨੇ ਜਿਹੜੀ ਸੈਕਟਰੀ ਆਫ ਹੋਮਲੈਂਡ ਸਿਕਿਉਰਿਟੀ ਸੀਗੀ ਉਹਨੂੰ ਇਹ ਪਾਵਰ ਜਿਹੜੀ ਦਿੱਤੀ ਹੋਈ ਹੈ, ਤੇ ਪਾਵਰ ਬੜੀ ਬ੍ਰੌਡ ਹੈਗੀ, ਉਹਦੀ ਮਰਜ਼ੀ ਹੈ ਕਿੱਦਾਂ ਕਰੇ। ਜਿਹੜੇ ਲੋਅਰ ਕੋਰਟ ਹੈਗੇ ਆ, ਉਹਨਾਂ ਨੂੰ ਅਥਾਰਟੀ ਨਹੀਂ ਹੈਗੀ ਕਿ ਉਹ ਸੈਕੰਡ ਗੈਸ ਕਰ ਸਕਣ ਕਿ ਸੈਕਟਰੀ ਆਫ ਸਟੇਟ ਨੇ ਇਹ ਫੈਸਲਾ ਜਿਹੜਾ ਸਹੀ ਲਿਆ ਕਿ ਗਲਤ ਲਿਆ, ਅਨਲੈਸ ਜਿਹੜਾ ਕਨਸਟੀਟਿਊਸ਼ਨਲ ਕਲੇਮ ਜੇ ਰੇਜ਼ ਹੁੰਦੇ ਆ। ਸੋ ਇਸ ਕੇਸ ਦੇ ਵਿੱਚ ਕਨਸਟੀਟਿਊਸ਼ਨਲ ਕਲੇਮ ਨਹੀਂ ਰੇਜ਼ ਹੋਏ ਸੀਗੇ, ਤੇ ਉਹ ਜਿਹੜੇ ਕਲੇਮ ਉਹਨਾਂ ਨੇ ਰੇਜ਼ ਕੀਤੇ ਸੀਗੇ ਉਹ ਇਹ ਕੀਤੇ ਸੀਗੇ ਕਿ ਉਹਨਾਂ ਨੂੰ, ਉਹ ਕਹਿੰਦੇ ਸੀਗੇ ਕਿ ਇਹ ਰੇਸ਼ੀਅਲ ਲਾਈਨਸ ਤੇ ਮੋਟੀਵੇਟਡ ਹੈਗਾ। ਪ੍ਰੈਜ਼ੀਡੈਂਟ ਟਰੰਪ ਦੇ ਉਹਨਾਂ ਨੇ ਕਾਫੀ ਜਿਹੜੇ ਕਮੈਂਟ ਜਿਹੜੇ ਸੀਗੇ, ਟਵੀਟ ਜਿੱਦਾਂ ਉਹ ਕਰ ਦਿੰਦੇ ਆ, ਉਹ ਪੋਸਟ ਕੀਤੇ ਸੀਗੇ ਕਿ ਉਹਨਾਂ ਨੂੰ ਕਹਿੰਦੇ ਆ ਕਿ ਇਹ ਸ਼ਿਟ ਹੋਲ ਕੰਟਰੀਜ਼ ਹੈਗੀਆਂ ਤੇ ਮਾੜੀਆਂ ਕੰਟਰੀਆਂ ਹੈਗੀਆਂ, ਏਦਾਂ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਪੇਸ਼ ਕੀਤੀਆਂ ਸੀਗੀਆਂ। ਤੇ ਪਰ ਸੁਪਰੀਮ ਕੋਰਟ ਕਹਿੰਦਾ ਕਿ ਸਾਨੂੰ ਉਹਦੇ ਵਿੱਚ ਐਡੀ ਡਿਟੇਲ ਦੇ ਵਿੱਚ ਜਾਣ ਦੀ ਲੋੜ ਨਹੀਂ ਹੈਗੀ, ਕਿਉਂਕਿ ਜਿਹੜੀ ਕਾਂਗਰਸ ਹੈਗੀ ਉਹਨੇ ਜਿਹੜੇ ਕੋਰਟਸ ਨੂੰ ਪਾਵਰ ਹੀ ਨਹੀਂ ਦਿੱਤੀ। ਇਸ ਬੇਸ ਤੇ ਉਹਨਾਂ ਨੇ ਜਿਹੜਾ ਕਿਹਾ ਸੀਗਾ ਕਿ ਜਿਹੜਾ TPS ਉਹਨਾਂ ਨੇ ਜਿਹੜਾ ਰੱਦ ਕਰ ਸਕਦੇ ਆ, ਉਹ ਸਹੀ ਫੈਸਲਾ ਹੈਗਾ। ਇਹਦੇ ਨਾਲ ਘੱਟੋ ਘੱਟ 3.5 ਲੱਖ ਜਿਹੜੇ ਹੇਟੀ ਦੇ ਲੋਕ ਜਿਹੜੇ ਹੈਗੇ, ਜਿਹੜੇ ਆਲਰੇਡੀ ਵਰਕ ਆਥੋਰਾਈਜ਼ਡ ਸੀਗੇ, ਤੇ ਲਗਭਗ 6,000 ਸੀਰੀਆ ਦੇ ਲੋਕ ਜਿਹੜੇ ਸੀਗੇ। ਸੋ ਕਾਫੀ ਵੱਡਾ ਅੰਕੜਾ ਜਿਹੜਾ ਆ ਜਾਂਦਾ, ਕਿਉਂਕਿ ਕੰਪੇਅਰ ਟੂ ਇੰਡੀਆ, ਅਮਰੀਕਾ ਦੀ ਪੋਪੂਲੇਸ਼ਨ ਇੰਨੀ ਜ਼ਿਆਦਾ ਨਹੀਂ ਹੈਗੀ, 3.5 ਲੱਖ ਬੰਦਾ ਬਹੁਤ ਹੁੰਦਾ। ਤੇ ਇਹ ਕਈ ਦੱਸਦੇ ਜਾਈਏ ਕਿ ਇਹ ਕਈ ਪੋਜੀਸ਼ਨ ਚ ਵੀ ਜਿਹੜੇ ਲੋਕੀ ਜਿਹੜੇ ਹੁੰਦੇ ਆ ਹਸਪਿਟੈਲਿਟੀ ਦੇ ਵਿੱਚ, ਨਰਸਿੰਗ ਦੇ ਵਿੱਚ, ਕਿਉਂਕਿ ਜਦੋਂ ਵਰਕ ਪਰਮਿਟ ਵਗੈਰਾ ਮਿਲਿਆ ਹੁੰਦਾ ਸਾਰਾ, ਤਾਂ ਉਹ ਹੁਣ 15 ਸਾਲ ਜੇ ਵੀ ਇੱਥੇ ਬੰਦਾ ਰਹਿ ਰਿਹਾ, ਤਾਂ ਜ਼ਾਹਿਰ ਜੀ ਗੱਲ ਉਹਨਾਂ ਨੇ ਲਾਈਫ ਅੱਗੇ ਬਣਾ ਲਈ ਹੋਣੀ ਆ, ਜਵਾਕ ਜੂਕ ਉਹਨਾਂ ਦੇ ਕਈ ਆਪਸ਼ਨ ਉਹਨਾਂ ਕੋਲ ਜਿਹੜੀਆਂ।
ਤੇ ਪਰ ਹੁਣ ਇਹ ਸੀਗਾ ਕਿ ਇਹਨਾਂ ਇਹ ਸਾਰੇ ਨੂੰ ਇੱਕਦਮ ਹੀ ਜਿਹੜੀ ਰੋਕ ਲੱਗ ਜੂਗੀ। ਤੇ ਹੁਣ ਤੇ ਨਾਲ ਹੀ ਜਿਹੜੇ ਅੱਗੇ ਹੋਰ ਕੰਟਰੀ ਨੂੰ TPS ਮਿਲਿਆ, ਸੋਮਾਲੀਆ ਨੂੰ, ਸਾਊਥ ਸੁਡਾਨ ਨੂੰ, ਇਥੀਓਪੀਆ ਨੂੰ, ਇਹ ਸਾਰਿਆਂ ਨੂੰ ਜਿਹੜੇ ਸੀਗੇ ਹੁਣ ਜਿਹੜੇ ਚੈਲੰਜ ਅੱਗੇ ਜਿਹੜੇ ਹੈਗੇ ਆ, ਲਾਇਰਸ ਨੂੰ ਆਪਣੀ ਸਟ੍ਰੈਟਜੀ ਜਿਹੜੀ ਬਦਲਣੀ ਪਊਗੀ ਆਬਵੀਅਸਲੀ, ਕਿ ਜੇ ਤਾਂ ਕਨਸਟੀਟਿਊਸ਼ਨਲ ਚੈਲੰਜ ਉਹ ਰੇਜ਼ ਕਰ ਸਕਦੇ ਆ ਫੇਰ ਹੀ ਜਿਹੜਾ ਲੋਅਰ ਕੋਰਟ ਸੁਣ ਸਕਦਾ, ਤੇ ਜਿਹੜੇ ਬਾਕੀ ਚੈਲੰਜਸ ਹੈਗੇ ਕਿ ਸਹੀ ਕੀਤਾ ਕਿ ਨਹੀਂ ਸਹੀ ਕੀਤਾ, ਉਹ ਜਿਹੜੀਆਂ ਚੀਜ਼ਾਂ ਹੈਗੀਆਂ ਸੁਪਰੀਮ ਕੋਰਟ ਨੇ ਕਲੀਅਰ ਕਰਤਾ ਕਿ ਕਾਫੀ ਜਿਹੜੀ ਕਾਂਗਰਸ ਨੇ ਉਹਨਾਂ ਨੂੰ ਬ੍ਰੌਡਰ ਅਥਾਰਟੀ ਦਿੱਤੀ ਸੀਗੀ ਤੇ ਉਹਨੂੰ ਚੈਲੰਜ ਉਹ ਨਹੀਂ ਕਰ ਸਕਦੇ ਕੋਰਟਸ ਦੇ ਵਿੱਚ। ਜੀ ਜੀ ਸੋ ਬਿਲਕੁਲ ਸੋ ਇਹ ਟੈਂਪਰੇਰੀ ਸੀਗਾ, ਬਟ ਆਪਾਂ ਦੇਖਦੇ ਹੀ ਆ ਵੀ ਇਹ ਲੰਮਾ ਸਮਾਂ ਜਿਹੜਾ ਉਹ ਚੱਲਦਾ ਆ। ਬਾਅਦ ਦੇ ਵਿੱਚ USCIS ਵਾਲੇ ਵੀ, ਵਾਈਟ ਹਾਊਸ ਵਾਲੇ ਵੀ ਇਹੀ ਟਵੀਟ ਕਰ ਰਹੇ ਸੀਗੇ ਵੀ ਟੈਂਪਰੇਰੀ ਦਾ ਮਤਲਬ ਵੀ ਟੈਂਪਰੇਰੀ ਹੁੰਦਾ, ਪਰਮਾਨੈਂਟ ਨਹੀਂ ਹੁੰਦਾ। ਬਟ ਉਹ ਗੱਲ ਆ ਜਾਂਦੀ ਵੀ ਲੋਕੀ ਆਪਣਾ ਜੀਵਨ ਇੱਥੇ ਫਿਰ ਸੈੱਟ ਕਰ ਲੈਂਦੇ ਆ, ਫਿਰ ਜਾਣ ਦਾ ਤਾਂ ਜੀ ਓਬਵੀਅਸਲੀ ਕਿਸੇ ਨੂੰ ਵੀ ਨਹੀਂ ਕਰਦਾ ਜਿਹੜਾ ਉਹ ਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਸਾਹਮਣੇ ਆ। ਸੋ ਇਹ ਜਿੱਦਾਂ ਤੁਸੀਂ ਦੱਸਿਆ, ਇਹਦਾ ਮਤਲਬ ਇਹ ਆ ਵੀ ਜਿਹੜੇ ਬਾਕੀ TPS ਆ ਉਹ ਵੀ ਫਿਰ ਹੌਲੀ ਹੌਲੀ ਰਿਜੈਕਟ ਹੋਣਗੇ, ਉਹ ਵੀ ਹੁਣ ਕੈਂਸਲ ਕੀਤੇ ਜਾਣਗੇ। ਸੋ ਉਹਨਾਂ ਨੂੰ ਹੁਣ ਹਰੀ ਝੰਡੀ ਮਿਲ ਗਈ ਇਹਦੇ ਨਾਲ। ਸੋ ਸਰਕਾਰ ਦੀ ਮਰਜ਼ੀ ਹੁੰਦੀ ਹੈ ਕਿਹੜੀ ਕੰਟਰੀ ਦਾ ਜਿਹੜਾ ਡੈਜ਼ਿਗਨੇਸ਼ਨ ਵਧਾਉਣਾ ਹੈ ਘਟਾਉਣਾ। ਸੋ ਇਹ ਆਰਗੂ ਕਰ ਰਹੇ ਸੀਗੇ ਕਿ ਜਿਹੜੇ ਸਪੈਸੀਫਿਕ ਇਹਨਾਂ ਨੇ ਸਾਰਿਆਂ ਦਾ ਤਾਂ ਨਹੀਂ ਅਜੇ ਕੈਂਸਲ ਕੀਤਾ, ਤੇ ਟਾਈਮ ਟੂ ਟਾਈਮ ਇਹ ਐਕਸਟੈਂਡ ਵੀ ਕਰਦੇ ਰਹਿੰਦੇ ਆ। ਸੋ ਇਹਦੇ ਵਿੱਚ ਆਬਵੀਅਸਲੀ ਉਹਨਾਂ ਦੀ ਆਪਣੀ ਪੋਲੀਟੀਕਲ ਕੰਸੀਡਰੇਸ਼ਨਸ ਹੁੰਦੀਆਂ, ਕਈ ਕੁਝ ਹੁੰਦਾ। ਤੇ ਇਹ ਜਿਹੜੇ ਦੋ ਕੰਟਰੀ ਇਹਨਾਂ ਦਾ ਉਹ ਕਹਿੰਦੇ ਸੀਗੇ ਕਿ ਇਹਨਾਂ ਨੇ ਬਾਇਸ ਜਿਹੜੇ ਸੀਗੇ ਸਹੀ ਫੈਸਲਾ ਨਹੀਂ ਲਿਆ। ਤੇ ਹਾਂਜੀ, ਜੇ ਮਤਲਬ ਹਰੀ ਝੰਡੀ ਤਾਂ ਇਹੀ ਮਿਲ ਗਈ ਹੈ ਕਿ ਜੇ ਉਹ ਨਹੀਂ ਵਧਾਉਣਾ ਚਾਹੁੰਦੇ ਉਹਨੂੰ ਤਾਂ ਡੈਜ਼ਿਗਨੇਸ਼ਨ ਉਹ ਕੈਂਸਲ ਕਰ ਸਕਦੇ। ਜੀ ਬਿਲਕੁਲ।